ਬਿਸਮਿਲ੍ਲਾ ਰਹਿਮਾਨ ਰਹੀਮ। ਸੱਜਣੋ ਤੇ ਮਿੱਤਰੋ, ਰਿਆਸਤਾਂ ਦੇ ਹਾਲਾਤ ਚੰਗੇ ਹੋਣ ਜਾਂ ਮੰਦੇ, ਮਾੜੇ ਬੰਦੇ ਦੀ ਜ਼ਿੰਦਗੀ ਕੋਲ ਦੇ ਢੱਗੇ ਵਾਂਗੂ ਇੱਕ ਦਾਇਰੇ ਵਿੱਚ ਸਫ਼ਰ ਜਿੱਥੋਂ ਸ਼ੁਰੂ ਹੋਏ ਅਖੀਰ ਉੱਥੇ ਆਣ ਖਲੋਤੇ। ਇੱਕੋ ਤਰ੍ਹਾਂ ਦੀਆਂ ਖੁਸ਼ੀਆਂ ਅਤੇ ਇੱਕੋ ਤਰ੍ਹਾਂ ਦੇ ਦੁੱਖ। ਉਹਦੀ ਆਜ਼ਾਦੀ ਵਿੱਚ ਕੋਈ ਬਦਲਾਅ ਨਹੀਂ ਆਉਂਦਾ। ਉਮੀਦਾਂ ਆਸਾਂ ਬਣ ਕੇ ਟੁੱਟਦੀਆਂ ਨੇ ਅਤੇ ਉਹ ਇੰਝ ਹੀ ਆਪਣੀ ਜ਼ਿੰਦਗੀ ਪੂਰੀ ਕਰਕੇ ਅਗਲੀ ਹਾਰੇ ਟੁਰ ਜਾਂਦਾ ਹੈ। ਅਗਲੀ ਨਸਲ ਦੇ ਮੁਕੱਦਰ ਚੰਗੇ ਹੋਣ ਜੋ ਪੜ੍ਹ ਲਿਖ ਕੇ ਚੰਗੀ ਰਾਹ ਪੈ ਜਾਂਦੇ ਨੇ। ਜੇ ਮੁਕੱਦਰਾਂ ਦਾ ਫੇਸ ਵਿਰਾਸਤ 'ਚ ਦੱਬੇ ਤਾਂ ਫਿਰ ਪੜ੍ਹਾਈ ਲਿਖਾਈ ਕਰਕੇ ਵੀ ਵਿਰਸੇ ਵਿੱਚ ਮਿਲੀ ਗੁਰਬਤ ਦਾ ਭਾਰ ਉਂਝ ਹੀ ਚੁੱਕਣਾ ਪੈਂਦਾ ਹੈ, ਜਿਵੇਂ ਪਿਛਲੀਆਂ ਕਿੰਨੀਆਂ ਨਸਲਾਂ ਚੁੱਕ ਕੇ ਇਸ ਦੁਨੀਆ ਤੋਂ ਚਲਾਣਾ ਕਰ ਗਈਆਂ। ਗੱਲ ਕਰਨ ਦਾ ਮਕਸਦ ਇਹ ਹੈ ਕਿ ਜਦੋਂ ਅਮਨ ਸੀ ਅਤੇ ਉਦੋਂ ਵੀ ਮਾੜਾ ਬੰਦਾ ਮਹਿੰਗਾਈ ਦੀ ਚੱਕੀ 'ਚ ਪਿਸਿਆ ਸੀ। ਅੱਜ ਜੰਗ ਦੇ ਹਾਲਾਤ ਨੇ ਅਤੇ ਬਾਇਜ਼ਤ ਜ਼ਿੰਦਗੀ ਗੁਜ਼ਾਰਨਾ ਉਹਦੀ ਪਹੁੰਚ ਤੋਂ ਬਹੁਤ ਦੂਰ ਹੈ। ਕੱਲ੍ਹ ਉਹ ਸਰਕਾਰਾਂ ਦਾ ਭਾਰ ਚੁੱਕਦਾ ਭੁੱਖ ਨਾਲੇ ਦਿਨ ਗੁਜ਼ਾਰ ਰਿਹਾ ਸੀ। ਅੱਜ ਮਹਿੰਗੇ ਤੇਲ ਦਾ ਭਾਅ ਸੁਣ ਕੇ ਉਹਦੀ ਅੱਧੀ ਜਾਨ ਸੁੱਕ ਗਈ ਹੈ। ਸਰਕਾਰ ਨੇ ਜੰਗ ਨੂੰ ਜਵਾਜ਼ ਬਣਾ ਕੇ ਤੇਲ ਵਿੱਚ ਇਕੱਠਾ ਹੀ 55 ਰੁਪਏ ਦਾ ਵਾਧਾ ਕਰ ਛੱਡਿਆ ਹੈ। ਹਾਲਾਂਕਿ ਵੇਖਿਆ ਜਾਏ ਤਾਂ ਫੌਰੀ ਤੌਰ 'ਤੇ ਇਸ ਵਾਧੇ ਦੀ ਕੋਈ ਜ਼ਰੂਰਤ ਔਰ ਲੋੜ ਨਹੀਂ ਸੀ, ਕਿਉਂ ਜੋ 2 ਦਿਨ ਪਹਿਲਾਂ ਹੀ ਵਜ਼ੀਰ ਆਜ਼ਮ ਨੇ ਮਸ਼ੀਰ ਬੁਲਾਏ ਸਿਆਸੀ ਮੂਰ ਕਹਿ ਰਹੇ ਸਨ ਕਿ ਜਦ ਦੁਨੀਆ ਦੇ ਹਾਲਾਤ ਵਿਗੜਦੇ ਨੇ ਫਿਰ ਤੇਲ ਦਾ ਮੁੱਲ ਵਧਾਉਣ ਵਿੱਚ ਘੱਟੋ ਘੱਟ 2-3 ਹਫ਼ਤੇ ਜ਼ਰੂਰ ਲੱਗਦੇ ਨੇ। ਇੰਝ ਹੀ ਵਜ਼ੀਰ ਪੈਟਰੋਲੀਅਮ ਦਾ ਦਾਅਵਾ ਸੀ ਕਿ ਸਾਡੇ ਕੋਲ ਘੱਟੋ ਘੱਟ 28 ਦਿਨ ਦਾ ਜ਼ਖੀਰਾ ਮੌਜੂਦ ਹੈ। ਇਹਦੇ ਬਾਵਜੂਦ ਸਰਕਾਰਾਂ ਨੇ ਇੱਕਦਮ ਤੇਲ ਦਾ ਮੁੱਲ ਵਧਾ ਕੇ ਲੋਕਾਂ ਨੂੰ ਅਜਿਹਾ ਝਟਕਾ ਦਿੱਤਾ ਹੈ ਜਿਹੜਾ ਸ਼ਾਇਦ ਬਰਦਾਸ਼ਤ ਕਰਨਾ ਸੌਖਾ ਨਹੀਂ ਹੋਏਗਾ। ਜੇਕਰ ਇਸ ਮਾਮਲੇ ਦੀ ਜੜ ਤੱਕ ਕੱਪੜੀਏ ਤਾਂ ਕਈ ਸਵਾਲ ਸਿਰ ਚੁੱਕਦੇ ਨੇ। ਪਹਿਲੀ ਗੱਲ ਤਾਂ ਇਹ ਕਿ ਜਦੋਂ ਸਰਕਾਰ ਨੇ 28 ਦਿਨ ਦਾ ਪੈਟਰੋਲ ਜ਼ਖੀਰਾ ਕੀਤਾ ਹੋਇਆ ਸੀ, ਜਿਹੜਾ ਘੱਟ ਮੁੱਲ 'ਤੇ ਖਰੀਦਿਆ ਗਿਆ, ਉਸ ਤੇਲ ਦਾ ਮੁੱਲ ਵਧਾਉਣ ਦੀ ਕੀ ਤੁੱਕ ਬਣਦੀ ਹੈ? ਕਿਉਂ ਜੇ ਹਾਲੇ ਅਸਾਂ ਮਹਿੰਗਾ ਤੇਲ ਤਾਂ ਖਰੀਦਿਆ ਹੀ ਨਹੀਂ, ਨਾ ਹੀ ਮਹਿੰਗੇ ਤੇਲ ਦੇ ਜਹਾਜ਼ ਸਾਡੀਆਂ ਬੰਦਰਗਾਹਾਂ ਉੱਤੇ ਆਪਣੇ। ਫਿਰ ਕੀ ਵਜ੍ਹਾ ਹੈ ਕਿ ਅਸੀਂ ਪਹਿਲਾਂ ਤੋਂ ਮੌਜੂਦ ਤੇਲ ਦਾ ਮੁੱਲ ਵਧਾ ਕੇ ਮਾੜੇ ਬੰਦੇ ਦੀ ਧੌਣ ਉੱਤੇ ਛੁਰੀ ਰੱਖ ਕੇ ਆਪਣਾ ਖਜ਼ਾਨਾ ਭਰਨ ਦੀ ਇੰਤਹਾਈ ਮਨਫੀ ਅਤੇ ਭੁੰਡੀ ਕੋਸ਼ਿਸ਼ ਕੀਤੀ ਹੈ? ਮੈਂ ਸ਼ੁਰੂ ਦਿਨ ਤੋਂ ਆਖ ਰਿਹਾ ਹਾਂ ਕਿ ਸ਼ਰੀਫ ਖਾਨਦਾਨ ਦੀ ਹਕੂਮਤ ਉਹਨਾਂ ਗੈਰ ਮੁਨਤਖਬ ਵਜ਼ੀਰਾਂ ਮਸ਼ੀਰਾਂ ਤੋਂ ਪਰਹੇਜ਼ ਕਰੇ ਜਿਨ੍ਹਾਂ ਨੇ ਕੱਲ੍ਹ ਨੂੰ ਵੋਟਾਂ ਲੈਣ ਲਈ ਲੋਕਾਂ ਦਾ ਸਾਹਮਣਾ ਨਹੀਂ ਕਰਨਾ। ਇਹਨਾਂ ਦੀਆਂ ਪਾਲਿਸੀਆਂ ਅਤੇ ਸਖਤ ਕਿਸਮ ਦਾ ਰਵੱਈਆ ਜਮਹੂਰੀ ਹੁਕਮਰਾਨਾਂ ਨੂੰ ਆਉਣ ਵਾਲੇ ਵੇਲੇ ਵਿੱਚ ਬਹੁਤ ਤੰਗ ਅਤੇ ਪਰੇਸ਼ਾਨ ਕਰੇਗਾ। ਇਸ ਹਕੂਮਤ ਦਾ ਭਾਰ ਕਿੰਨੀ ਕੁ ਦੇਰ ਤੱਕ ਫੀਲਡ ਮਾਰਸ਼ਲ ਆਸਮ ਮੁਨੀਰ ਦੀ ਕਾਰਕਰਦਗੀ ਚੁੱਕੇਗੀ? ਆਖਰ ਇਹਨਾਂ ਨੂੰ ਆਪ ਵੀ ਕੋਈ ਕਰਨਾ ਪਏਗਾ, ਨਹੀਂ ਤਾਂ ਖਾਲੀ ਰੰਗਬਾਜ਼ੀਆਂ ਅਤੇ ਗੱਲਾਂ ਬਾਤਾਂ ਨਾਲ ਮਾਮਲੇ ਸਿੱਧੇ ਨਹੀਂ ਹੁੰਦੇ। ਫਿਰ ਉਸ ਵੇਲੇ ਜਦੋਂ ਜ਼ਰਦਾਰੀ ਸਦਰ ਅਤੇ ਨਵਾਜ਼ ਸ਼ਰੀਫ ਦੀ ਧੀ ਅਤੇ ਭਰਾ ਹਾਕਮ ਹੋਣ, ਫਿਰ ਸਾਨੂੰ ਗੱਲ ਕਰਦਿਆਂ ਵੀ ਸੰਗ ਆਉਂਦੀ ਹੈ ਕਿ ਜਮਹੂਰੀਅਤ ਦਾ ਨਾਂ ਲੈਣ ਵਾਲੇ ਤੇ ਆਪਣੇ ਆਪ ਨੂੰ ਲੁਕਾਈ ਨਾਲ ਜੁੜਤ ਰੱਖਣ ਦੇ ਦਾਅਵੇਦਾਰ ਜਦੋਂ ਲੁਕਾਈ ਲਈ ਆਜ਼ਾਦੀ ਤੰਗ ਕਰ ਦੇਣਗੇ ਤਾਂ ਫਿਰ ਕੌਣ ਰਿਲੀਫ ਲੈ ਕੇ ਦੇਵੇਗਾ? ਕੌਣ ਆਵਾਜ਼ ਚੁੱਕੇਗਾ ਕਿ ਲੋਕ ਮਰਦੇ ਜਾ ਰਹੇ ਨੇ? ਸੱਜਣੋ ਤੇ ਮਿੱਤਰੋ, ਸਾਡੇ ਸਮਾਜ ਵਿੱਚ ਹਰ ਸ਼ੈ ਤੇਲ ਨਾਲ ਜੁੜੀ ਹੋਈ ਹੈ। ਫਸਲਾਂ ਦੀ ਬਿਜਾਈ ਤੋਂ ਲੈ ਕੇ ਮੰਡੀਆਂ ਤੱਕ, ਤਰਸੀਲ, ਦੁੱਧ ਦਹੀਂ ਤੋਂ ਲੈ ਕੇ ਮਾੜੀ ਤੋਂ ਮਾੜੀ ਸ਼ੈ ਤੱਕ ਹਰ ਥਾਵੇਂ ਤੇਲ ਦਾ ਮੁੱਲ ਵਧਣ ਨਾਲ ਰੇਟ ਉਹਦਾ ਹੋ ਜਾਂਦਾ ਹੈ। ਇਹਦੇ ਨਾਲ ਜੇਕਰ ਤੁਸੀਂ ਆਜ਼ਾਦੀ ਅਜੋਕੇ ਵੇਲੇ ਵਿੱਚ ਸਭ ਤੋਂ ਵੱਡੀ ਅਤੇ ਮੁੱਢਲੀ ਲੋੜ ਦੀ ਗੱਲ ਕਰਦੇ ਹੋ ਤਾਂ ਉਹ ਬਿਜਲੀ ਹੈ। ਸਾਡੀ ਬਿਜਲੀ ਦਾ ਮੁੱਲ ਤੇਲ ਨਾਲੋਂ ਮਹਿੰਗਾ ਹੋਣ ਨਾਲ ਮੁਸਲਸਲ ਵੱਧ ਜਾਏ ਅਤੇ ਹੁਣ ਜਦ ਆਉਣ ਵਾਲੇ ਵੇਲੇ ਵਿੱਚ ਤੇਲ ਘੱਟ ਹੋ ਜਾਏਗਾ ਜਾਂ ਨਾਯਾਬ ਹੋ ਜਾਏਗਾ, ਫਿਰ ਜ਼ਰਾ ਸੋਚੋ ਅਸੀਂ ਆਜ਼ਾਦੀ ਦਾ ਪਹੀਆ ਕਿਵੇਂ ਚਲਾਵਾਂਗੇ? ਸਰਕਾਰਾਂ ਨੂੰ ਇਸ ਹਵਾਲੇ ਨਾਲ ਪੇਸ਼ਗੀ ਮਨਸੂਬਾਬੰਦੀ ਕਰਨੀ ਚਾਹੀਦੀ ਸੀ ਤਾਂ ਜੇ ਮੁਲਕੀ ਮੈਸ਼ਤ ਦੇ ਨਾਲ ਸੰਗਤਾਂ ਵੀ ਇਹੋ ਜਿਹੇ ਝਟਕੇ ਬਰਦਾਸ਼ਤ ਕਰ ਜਾਂਦੀਆਂ ਜਿਹੜੇ ਅੱਜ ਜੰਗ ਦੇ ਰਹੀ ਹੈ। ਆਲਮੀ ਜ਼ਰਾਇਆ ਬਲਾਗ ਦਾ ਜਾਇਜ਼ਾ ਲਈਏ ਅਤੇ ਫੌਰੀ ਤੌਰ ਉੱਤੇ ਮਸਲੇ ਹੱਲ ਦੀ ਵਹਾਲੀ ਨਹੀਂ ਦੇ ਰਿਹਾ। ਇੱਕ ਪਾਸੇ ਪੈਟਰੋਲੀਅਮ ਮਸਨੂਆਤ ਦੇ ਜ਼ਖੀਰੇ ਘੱਟ ਰਹੇ ਨੇ ਅਤੇ ਦੂਜੇ ਬੰਨੇ ਈਰਾਨ ਨੇ ਸਿੱਧੇ ਅੱਖਰਾਂ 'ਚ ਆਖ ਦਿੱਤਾ ਹੈ ਕਿ ਜੇ ਅਮਰੀਕਾ ਮਾਈ ਦਾ ਲਾਲ ਹੈ ਅਤੇ ਫਿਰ ਆਪ ਬਣਾਏ ਹਰਮਜ਼ 'ਚੋਂ ਤੇਲ ਦੇ ਜਹਾਜ਼ ਕੱਢ ਕੇ ਵਿਖਾਏ। ਅਮਰੀਕਾ ਨੇ ਦਾਅਵੇ ਤਾਂ ਬੜੇ ਕੀਤੇ ਨੇ, ਪਰ ਆਲਮੀ ਅਮੂਰ ਦੇ ਮਾਹਿਰੀਨ ਦਾ ਆਖਣਾ ਹੈ ਕਿ ਫਿਲਹਾਲ ਅਮਰੀਕਾ ਜਾਂ ਉਹਦੇ ਇਤਹਾਦੀਆਂ ਲਈ ਆਪ ਬਣਾਏ ਹਰਮਜ਼ ਨੂੰ ਖੁਆਉਣਾ ਕੋਈ ਸੌਖਾ ਕੰਮ ਨਹੀਂ। ਇਸ ਲਈ ਉਹਨੂੰ ਮੁਕੰਮਲ ਤੌਰ 'ਤੇ ਈਰਾਨ ਦੀ ਹਕੂਮਤ ਦੇਖ ਕੇ ਕਬਜ਼ਾ ਕਰਨਾ ਪਏਗਾ ਜਾਂ ਫਿਰ ਗੱਲਬਾਤ ਰਾਹੀਂ ਕੋਈ ਅਜਿਹੀ ਸੂਰਤ ਪੈਦਾ ਕਰਨੀ ਹੋਵੇਗੀ ਜਿਹਦੇ ਮੁਤਾਬਕ ਜੰਗ ਦੀ ਸ਼ਿੱਦਤ ਕੁਝ ਘੱਟ ਹੋ ਸਕੇ। ਸਾਡੀਆਂ ਮਾਲੂਮਾਤਾਂ ਮੁਤਾਬਕ ਪਾਕਿਸਤਾਨ, ਸਾਊਦੀ ਅਰਬ ਅਤੇ ਈਰਾਨ ਵਿਚਕਾਰ ਗੱਲਬਾਤ ਦਾ ਜ਼ਰੀਆ ਬਣਿਆ ਹੋਇਆ ਹੈ। ਦੋਵਾਂ ਮੁਲਕਾਂ ਨੂੰ
ਪਾਕਿਸਤਾਨ 'ਤੇ ਇਤਮਾਦ ਵੀ ਹੈ ਅਤੇ ਯਕੀਨ ਵੀ ਕਿ ਜ਼ਰੂਰ ਮੁਸਲਿਮ ਦੁਨੀਆ ਦੀ ਵਾਹਦ ਐਟਮੀ ਕੂਵਤ ਭਾਈਚਾਰੇ ਦੀ ਫਿਜ਼ਾ ਕਾਇਮ ਕਰਨ 'ਚ ਕਾਮਯਾਬ ਹੋ ਜਾਏਗੀ। ਇਹ ਪਾਕਿਸਤਾਨ ਦਾ ਕਿਰਦਾਰ ਸੀ ਕਿ ਸਾਊਦੀ ਅਰਬ ਨੇ ਐਲਾਨ ਕੀਤਾ ਕਿ ਅਸੀਂ ਆਪਣੀ ਸਰਜ਼ਮੀਨ ਕਿਸੇ ਵੀ ਇਸਲਾਮੀ ਮੁਲਕ ਦੇ ਖਿਲਾਫ ਇਸਤੇਮਾਲ ਨਹੀਂ ਹੋਣ ਦਿਆਂਗੇ, ਜਿਹਦੇ ਜਵਾਬ ਵਿੱਚ ਈਰਾਨ ਨੇ ਆਖਿਆ ਕਿ ਅਸੀਂ ਸਾਊਦੀ ਅਰਬ ਦਾ ਆਦਰ ਕਰਦੇ ਹਾਂ ਅਤੇ ਕਿਸੇ ਵੀ ਕਿਸਮ ਦੇ ਸਾਊਦੀ ਸਰਜ਼ਮੀਨ 'ਤੇ ਹਮਲੇ ਤੋਂ ਲਾ ਤਲਕੀ ਦਾ ਐਲਾਨ ਕਰਦੇ ਹਾਂ। ਇਹ ਉਹ ਇਬਤਦਾਈ ਮੁਸਬਤ ਸੂਰਤ ਹਾਲ ਹੈ ਜਿਹਦੇ ਪਰ ਹੋ ਸਕਦਾ ਹੈ ਆਉਣ ਵਾਲੇ ਦਿਨਾਂ ਵਿੱਚ ਕੁਝ ਬਿਹਤਰੀ ਸੂਰਤ ਹਾਲ ਨਿਕਲੇ। ਹਾਲਾਤ ਅਗਰਚੇ ਇੱਕਦਮ ਮਾਮੂਲ 'ਤੇ ਨਹੀਂ ਆਉਣ ਲੱਗੇ, ਲੇਕਿਨ ਫਿਰ ਵੀ ਜੇਕਰ ਗੱਲ ਸੀਜ਼ ਫਾਇਰ ਵੱਲ ਜਾਂਦੀ ਹੈ ਤਾਂ ਫਿਰ ਮਸ਼ਰਕ ਵਸਤਾ ਅਤੇ ਪਾਕਿਸਤਾਨ ਦੇ ਮੁਲਕਾਂ ਲਈ ਬਿਹਤਰੀ ਦੀ ਕੋਈ ਉਮੀਦ ਨਿਕਲ ਸਕਦੀ ਹੈ। ਦੁਆ ਕਰੋ ਜੰਗ ਦੀ ਸੂਰਤ ਹਾਲ ਛੇਤੀ ਤੋਂ ਛੇਤੀ ਤਬਦੀਲ ਹੋ ਜਾਏ। ਅਮਨ ਜੀ ਕੋਈ ਗੱਲ ਨਹੀਂ ਜੇ ਜਿਹੜੀ ਰਿਆਸਤ ਜੰਗ ਭੋਗਦੀ ਹੈ ਉਹਦੀਆਂ ਨਸਲਾਂ ਇਹਦੇ ਨਤੀਜਿਆਂ ਦਾ ਮੁੱਲ ਤਾਰਦੀਆਂ ਨੇ। ਦੁਆ ਕਰੋ ਕਿ ਰੱਬ ਸੱਚਾ ਅਜਿਹੇ ਹਾਲਾਤ ਪੈਦਾ ਕਰੇ ਜਿਨ੍ਹਾਂ 'ਚੋਂ ਅਮਨ ਦੀ ਕੋਈ ਰਾਹ ਨਿਕਲੇ ਅਤੇ ਸਾਡੀ ਧਰਤੀ ਉੱਤੇ ਵਸਣ ਵਾਲੇ ਸੁੱਖ ਦਾ ਸਾਹ ਲੈਣ। ਅੱਜ ਲਈ ਨਹੀਂ, ਕੱਲ੍ਹ ਫਿਰ ਇਸੇ ਮੌਜੂਦ 'ਤੇ ਗੱਲਬਾਤ ਕਰਾਂਗੇ। ਇਜਾਜ਼ਤ ਦਿਓ, ਰੱਬ ਰੱਖਾ।